ਇਹ ਪਿਛਲਾ ਪਾਸਾ ਹੈਗਾ ਜਿੱਥੇ ਮੱਝ ਬਲੈਕ ਬੰਨੀ ਗਈ ਮੀਆਂ ਖਾਲਦ ਵਾਲੀ ਗਲੀ ਤੇ ਨਹੀਂ ਉਹ ਕੰਪਨੀ ਬਾਗ ਦੇ ਨਾਲ ਅੰਦਰ ਵਾਲੇ ਜਿਹੜੇ ਕੋ ਬੰਦੇ ਨੇ ਉਹ ਜਰਾ OPF ਹਾਂ OPF ਆ ਪਤਾ ਨਹੀਂ ਉਹ ਉੱਥੇ ਕਰਕੇ ਨਾ ਦੋ ਕੋਠੀਆਂ ਆ ਜਿਹੜੀਆਂ ਤੇ ਤੁਸੀਂ ਸਾਡੇ ਨਾਲ ਚੱਲੋ ਗੱਡੀ ਦੇ ਵਿੱਚ। ਚਲੋ ਵੇਖੇ ਤੁਹਾਨੂੰ ਮੈਂ ਦਿਖਾਣਾ ਜਿਹੜੇ ਸ਼ੀਖਪੁਰੇ ਚ ਘਰ ਲੱਭਣਾ ਕੋਈ ਖਾਲਾ ਜੀ ਦਾ ਵਾੜਾ ਹੈ ਜਾਂ ਫਿਰ ਇਹਨਾਂ ਕਹਿਣਾ ਕਿਸੇ ਵੇਲੇ ਜਿਸ ਜੇ ਕੋਈ ਸੁਣਦਾ ਨਹੀਂ ਖਰੇ ਕੀ ਆਨਾ ਹੈ। ਅੱਛਾ ਜੇ ਕਿਸੇ ਕਿ ਉਹਨਾਂ ਖੇਜਾਂ ਫਿਰ ਕਹਿਣਾ ਵੇਖਾਂ। ਅੱਛਾ ਤੇ ਇਹਨਾਂ ਦੇ ਜਿਹੜੇ ਉਹ ਜਿਹੜੇ ਪਹਿਲੇ ਉੱਥੇ ਹੀ ਰਹਿੰਦੇ ਨੇ ਉਹ ਨਹੀਂ ਹੋਈ ਉਹ ਵੀ ਖਤਮ ਹੋ ਗਿਆ ਮਕਾਨ ਬਣ ਗਿਆ ਨਹੀਂ ਉਹ ਉਹਨਾਂ ਦੇ ਇਹ ਲੱਗਦੇ ਲੈਂਦੇ ਨੇ ਜਿਨ੍ਹਾਂ ਕੋਲ ਹੋਣ ਇਹ ਘਰ। ਉਹ ਜਿਹੜੇ ਸਨ ਨਾ ਉਹ ਮੁਸਲਮਾਨ ਟੱਬਰ ਸੀ ਤੇ ਜਦੋਂ ਭਰੋਲੇ ਪਏ ਨੇ ਨਾ ਗੱਲ ਗਈਆਂ ਨੇ ਤੇ ਇਹਨਾਂ ਨੇ ਉਹਨਾਂ ਨੂੰ ਉੱਥੋਂ ਲੁਕੋ ਲਿਆ। ਨਹੀਂ ਉਹ ਅੱਜ ਇਹ ਇੱਕ ਕੋਠੀ ਸੀ ਪਰਲਾ ਹਿੱਸਾ ਵੀ ਇਹਦਾ ਹੀ। ਹਾਂਜੀ ਬਿਲਕੁਲ ਇਹ ਹਾਫ ਹੈ। ਇਹ ਹਾਫ ਹੋ ਗਿਆ। ਹਾਂਜੀ ਇੱਕ ਕਮਰਾ ਉਹ ਹੈ ਬਰਾਮਦਾ ਸੀ। ਇਹ ਬੜਾ ਅਰਸਾ ਬਤੌਰ ਬਰਾਮਦਾ ਹੀ ਅਸੀਂ ਇਹਨੂੰ ਇਸਤੇਮਾਲ ਕੀਤਾ। ਉਸ ਤੋਂ ਬਾਅਦ ਅਸੀਂ ਇਹ ਬਰਾਮਦੇ ਨੂੰ ਖਤਮ ਕਰਕੇ ਤੇ ਕਮਰਾ ਬਣਾ ਲਿਆ। ਐਕਚੁਅਲੀ ਤੁਸੀਂ ਬਰਾਮਦੇ 'ਚ ਬੈਠੇ ਹੋ। ਇਹ 1962 'ਚ ਸਾ ਖਰੀਦੀ ਸੀ 62 'ਚ ਤੇ 3 ਕਮਰੇ ਇੱਧਰ ਸਨ 3 ਉੱਧਰ ਸਨ। ਉੱਥੇ ਅਲਾਟਮੈਂਟ ਕਿਸੇ ਨੂੰ ਹੋਈ ਸੀ 47 ਤੋਂ ਬਾਅਦ। ਇਹ ਕਿਸੇ ਨੂੰ ਅਲਾਟਮੈਂਟ ਸੀ ਤੇ ਸਾਹਮਣੇ ਕੋ ਖਰੀਦੀ ਸੀ। ਅਸੀਂ ਵੀ ਬਾਰਵੇਂ ਹੀ ਹਾਂ ਤੇ ਤੁਹਾਡਾ ਸਿਆਲਕੋਟ ਚ ਕਿੱਥੋਂ ਤੁਹਾਡਾ ਪਿੰਡ ਕਿਹੜਾ ਸੀ ਜਿੱਥੇ? ਸਾਡਾ ਪਿੰਡ ਸਿਆਲਕੋਟ ਜੀ ਖਾਨਾ ਵਾਲੀ। ਅੱਛਾ ਜੀ ਚੁੰਡੇ ਦੇ ਨਾਲ। ਅੱਛਾ ਇਹ ਦੂਜੇ ਪਾਸੇ ਸਾਡਾ ਸੀ ਸੈਦੋਕੇ। ਸੈਦੋਕੇ ਨਾਰੋਵਾਲ ਵਾਲੇ ਪਾਸੇ। ਹਾਂਜੀ ਤੇ ਇਹ ਜਿਹੜੇ ਸੀਗੇ ਨਾ ਜਿਹੜੇ ਇੱਥੇ ਰਹਿੰਦੇ ਸੀ ਘਰ ਹਾਂ। ਤੇ ਇੱਥੇ ਦੇ ਕਿਉਂਕਿ ਉਹ ਨੌਕਰੀ ਕਰਦੇ ਸੀ ਸਿਵਲ ਲਾਈਨ 'ਚ ਵਕੀਲ ਸਨ। ਉਹਨਾਂ ਜਿਹੜੇ ਜੱਦੀ ਪਿੰਡ ਵੀ ਪਸਰੂਰ 'ਚ ਹੀ ਸੀਗਾ ਸੁਰੰਗੀਆਂ ਕਰਮ ਸਿੰਘ ਨਾਗਰਾ ਬੈਰਿਸਟਰ ਕਰਮ ਸਿੰਘ ਨਾਗਰਾ। ਇਹ ਕਰਮ ਸਿੰਘ ਦੇ ਨਾਂ ਤੇ ਹਾਂਜੀ ਨਹੀਂ ਇਹ ਨਹੀਂ ਹੁਣ ਪਤਾ ਕਿ ਇਹ ਘਰ ਉਹਨਾਂ ਨੇ ਪਰਚੇਜ਼ ਕੀਤਾ ਸੀ ਜਾਂ ਕੀ ਸੀ। ਸਰਦਾਰ ਮੇਰੇ ਕੋਲ ਕਾਗਜ਼ ਪਏ ਹੋਣੇ ਨੇ। ਬਹਰਾਲ ਇਹ ਉਹ ਇੱਥੇ ਕਿਰਾਏ ਤੇ ਹੋਣੇ ਨੇ ਮੇਰਾ ਖਿਆਲ। ਪੋਸੀਬਲ ਲੇਕਿਨ ਬਹਰਾਲ ਤੁਹਾਡਾ ਹੀ ਬਣਿਆ 1922 ਦਾ। ਹਾਂਜੀ ਇਹ ਜਿਸ ਵਕਤ ਤੇ ਘਰ ਬਣਦੇ ਰਹੇ ਨੇ ਜੀ ਜੀ ਉਦੋਂ ਹਰ ਘਰ ਦਾ ਡਿਜ਼ਾਈਨ ਇਹ ਹੁੰਦਾ ਸੀ। ਜਿਹੜੇ ਤੁਸੀਂ ਇੱਥੋਂ ਐਗਜ਼ੈਕਟਲੀ ਜਿਹਨੂੰ ਕਹਿੰਦੇ ਨਾ ਮੁਕੰਮਲ ਤੌਰ ਤੇ ਪਤਾ ਕਰਨਾ। ਅਸੀਂ ਨਾ ਨੈਸ਼ਨਲ ਬੈਂਕ ਦੇ ਨਾਲ ਵੀ ਮੁਆਜ਼ਨਾ ਕੀਤਾ ਹੈ। ਉਹਦੀ ਵੀ ਐਵੇਂ ਦਾ ਸਾਨੂੰ ਭੁਲੇਖਾ ਪਿਆ ਸੀ। ਤਕਰੀਬਨ ਸਾਰੇ ਕੋਈ ਫਰਕ ਸੀ ਤੇ ਇਹ ਕਰ ਰਹੇ ਨਹੀਂ ਨਾ ਬਣਾ। ਹਾਂਜੀ ਤੇ ਸਾਡੇ ਕੋਲ ਹੀ ਐਸੇ ਇਹ ਸਾਡਾ ਵੀ ਠੀਕ ਹੈ। ਬਾਕੀ ਲੋਕਾਂ ਦਾ ਬਣਾ ਰਹੇ। ਵੈਸੇ ਜਿੰਨੇ ਵੀ ਘਰ ਸਨ ਨਾ ਇੱਥੇ ਜਿੰਨੇ ਸਿਵਲ ਲਾਈਨ 'ਚ ਜਿੰਨਾ ਜ਼ਿਕਰ ਸੀ 1962 'ਚ ਮੇਰੀ ਉਮਰ ਹੋਣੀ ਹੈ ਉਸ ਵੇਲੇ ਮੈਂ 53 ਦੀ ਪੜਾਈ ਨੂੰ ਆਉਂਦਾ ਸੀ। ਠੀਕ ਹੈ 20-22 ਸਾਲ ਤੱਕ ਜਦੋਂ ਸਾਡੀ 35-30 ਸਾਲ ਉਮਰ ਸੀ ਨਾ ਤੇ ਅਸੀਂ ਸਾਰੇ ਸਿਵਲ ਲਾਈਨ ਨੂੰ ਵੇਖਿਆ। ਸਾਰੇ ਸਿਵਲ ਲਾਈਨ ਦੇ ਜਿਹੜੇ ਨੇ ਨਾ ਡਿਜ਼ਾਈਨ ਕਰਾਂਗੇ ਸਰਦਾਰ ਸਾਹਿਬ ਬਾਹਰ ਨੇ ਜਿਹੜਾ ਬਣਾਇਆ ਸੀ। ਬਰਾ ਲੈ ਤੁਹਾਡਾ ਹੀ ਘਰ ਹੁਣ ਤੁਸੀਂ ਹਿੰਦੁਸਤਾਨ ਕਿਹੜੇ ਇਲਾਕੇ 'ਚ ਰਹਿੰਦੇ ਹੋ? ਸਨ 22 ਦੇ ਵਿੱਚ ਹੁਸ਼ਿਆਰਪੁਰ ਹੁਸ਼ਿਆਰਪੁਰ ਦਸੂਗਾ ਸ਼ਹਿਰ ਹੈ। ਤੇ ਤੁਸੀਂ ਆਜ਼ਾਦ ਦੇ ਬਾਜਵੇ ਜੀ? ਹਾਂਜੀ ਅੱਛਾ ਨਾਰੋਵਾਲ ਪਿੰਡ ਕਿਹੜਾ ਸੀ ਆਪਣਾ ਦੱਸਿਆ ਜੇ? ਹਾਂਜੀ ਸੈਦੋਕੇ। ਸੈਦੋਕੇ। ਹਾਂਜੀ ਫਿਰ ਉੱਥੋਂ ਫਿਰ ਜਦੋਂ ਬਾਹਰ 'ਚ ਜ਼ਮੀਨਾਂ ਬਣੀਆਂ ਨਾ ਫਿਰ ਉੱਥੇ ਬਾਹਰ 'ਚ ਚੱਕ ਝੁਮਰੇ ਚਲੇ ਗਏ। ਹਾਂਜੀ ਪੇਜੋ ਵਾਲਾ ਰੇਲਵੇ ਸਟੇਸ਼ਨ ਵੀ ਹੈ। ਨਹੀਂ ਇਸ ਆਪਣਾ ਸੈਦੋਕੇ ਕਹਿੰਦੇ ਨੇ ਪਏ। ਅੱਛਾ ਉੱਥੋਂ ਫਿਰ ਤੁਸੀਂ ਆਏ ਇੱਥੇ ਸਾਂਗੜੇ? ਨਹੀਂ ਚੱਕ ਝੁਮਰੇ ਚੱਕ ਝੁਮਰੇ ਕਿਹੜਾ ਪਿੰਡ ਸੀ? ਚੱਕ 185 185। ਅੱਛਾ ਰਹੀ ਨਹੀਂ ਨਾ ਮਾਰਤਾ ਕੋਈ ਵੀ ਇਹ ਸਾਡੇ ਕੋਲ ਹੀ ਰਹੀ। ਅਸੀਂ ਕਿਉਂਕਿ ਇਸ ਮਾਰੇ 'ਚ ਰਹਿੰਦੇ ਸਾਂ ਤੇ ਜ਼ਾਹਰ
ਅਸਾਂ ਇਹਨੂੰ ਮੇਨਟੇਨ ਕੀਤਾ ਸੀ ਬੜਾ ਵਾਲਾ ਸਾਹਿਬ ਨੇ, ਤੇ ਖੁੱਲੀ ਥਾਂ ਸੀ, ਕਮਰੇ ਖੁੱਲੇ, ਬਾਰੀਆਂ ਖੁੱਲੀਆਂ, ਹਰ ਸ਼ੈ ਖੁੱਲੀ ਹੈ। ਤੇ ਬਾਅਦ 'ਚ ਫਿਰ ਸਾਰਾ ਹੋਇਆ ਨਾ ਇਸ ਤਰ੍ਹਾਂ, ਕਿਉਂਕਿ ਇਹਨਾਂ ਉਹ ਉਦੋਂ ਡਿਜ਼ਾਈਨ ਹੀ ਹੁੰਦੇ ਸਨ। ਮੇਰੇ ਪਰਲੇ ਪਾਸੇ ਜਿਹੜੇ ਕਮਰੇ ਬਣੇ ਨੇ ਉਹ ਵੀ ਇੰਝ ਨੇ, 5-5 6-6 ਬਾਰੀਆਂ ਨੇ, ਰੋਸ਼ਨਦਾਨ ਨੇ ਐਸਾ। ਅੱਛਾ ਨਹੀਂ ਤੇ 20 ਫੁੱਟ ਉੱਚਾ, ਇਹ 20 ਫੁੱਟ ਹੀ ਹੈ ਜੀ, ਮੇਰਾ ਹਾਲ ਤੇ 20 ਫੁੱਟ ਹੀ ਹੈ। ਅੱਛਾ ਜੀ। ਯਾਨੀ ਇਹਨੂੰ ਹਾਲ ਕਮਰਾ ਕਿਹਾ ਜਾਂਦਾ ਸੀ ਉਸ ਜ਼ਮਾਨੇ 'ਚ। ਤੇ ਇਹ ਵੇਖ ਲਓ ਨਾ ਸਰਦਾਰਾਂ ਦੀ ਨਿਸ਼ਾਨੀ ਅਜੇ ਤੱਕ ਵੀ। ਇਹ ਦਰਵਾਜ਼ੇ ਛੋਟੇ ਨੇ, ਤਾਂ ਨਹੀਂ ਪਤਾ, ਕਿਉਂਕਿ ਜਿਹੜਾ ਆਏ ਸਿਰ ਝੁਕਾ ਕੇ ਲੰਘੇ। ਸਰਦਾਰਾਂ ਦਾ ਆਪਣਾ ਇੱਕ ਮਜ਼ਾਜ ਸੀ ਨਾ, ਜਿਹੜੇ ਸਾਡੇ ਜੱਟ ਭਰਾ ਸਨ ਉਹਨਾਂ ਦਾ, ਖਾਸ ਕਰ ਸਰਦਾਰਾਂ ਦਾ, ਇਹ ਇਲਾਕਾ ਹੀ ਸਰਦਾਰਾਂ ਵਾਲਾ ਸੀ, ਸ਼ੇਖੂੜਾ ਦਾ। ਤੇ ਉਹ ਫਿਰ ਆਪਣੇ ਹਾਲਾ ਵੇਖੋ ਨਾ, ਏਡਾ ਦਰਬਾਰਾ। ਤੇ ਉਦੋਂ ਬੰਦੇ ਅੱਜ ਤੋਂ ਪਹਿਲਾਂ ਜਿਹੜੇ ਬੰਦੇ ਹਨ 100 ਸਾਲ 50 ਸਾਲ ਪਹਿਲਾਂ ਜਦੋਂ ਇਹ ਬਣੇ ਨੇ, ਤੇ ਉਹਨਾਂ ਦੇ ਤੇ ਕੱਦ ਵੀ ਸਾਡੇ ਨਾਲੋਂ ਹੁੰਦੇ ਸਨ। ਹੁਣ ਵੀ ਪੌੜ ਆ ਕੇ ਛੋਟੀ ਹੋਈ। ਤੇ ਇਹ ਸੀ, ਇਹ ਪਰਲੇ ਪਾਸੇ ਸਾਫ ਬਣਾਏ ਆਪਣੀ ਰਿਹਾਇਸ਼ ਵਾਸਤੇ ਨਾ, ਜਿਵੇਂ ਜਿਵੇਂ ਲੋੜ ਪੈਂਦੀ ਗਈ। ਅੱਛਾ, ਖਿੜਕੀਆਂ ਨੂੰ ਖੋਲਣ ਵਾਸਤੇ ਇਹ ਰੱਸੀਆਂ ਸਨ ਤੇ ਹਾਂ ਬੰਦ ਜੀ, ਕਰਨ ਲਈ 20 ਫੁੱਟ ਤੇ ਕਿਵੇਂ ਜਾਏ, ਹਾਂ। ਖੋਲਣ ਲਈ, ਖੋਲਣੇ ਕਰਨ ਲਈ। ਠੀਕ ਹੈ। ਤੇ ਇਹਦਾ ਤਰੀਕਾਕਾਰ ਹੀ ਇਸ ਨਾਲ ਇਹਨੂੰ ਹਾਂ ਛੋਟਾ ਵੀ ਕੀਤਾ ਹੈ ਜੇ ਤੇ ਚੰਗੀ ਤਰ੍ਹਾਂ ਰੱਖਿਆ ਵੀ ਇੰਨੇ ਨਹੀਂ, ਸਾਲ ਬਾਅਦ ਲੱਭ ਗਿਆ ਘਰ। ਕਾਫੀ ਚੰਗਾ ਸੀ। ਇਹ ਹੈ ਹੁਣ ਆ ਕੇ ਸਾਡੇ ਕੋਲ ਵਾਲਾ ਸਾਹਿਬ ਜਦੋਂ ਫੌਤ ਹੋਏ ਨਾ, ਹਾਂਜੀ 5 ਕੁ ਸਾਲ ਹੋਏ ਨੇ, ਉਹ ਮੇਨਟੇਨ ਕਰਦੇ ਸਨ। ਖੁਸ਼ੀ ਹੋਈ ਹੈ ਜੀ, ਕਿਉਂਕਿ ਮੇਰੇ ਜਿਹੜੇ ਦਾਦੀ ਸੀਗੇ ਉਹਨਾਂ ਦਾ ਬਚਪਨ ਲਾਈਕ ਜਿਹੜਾ ਇਸ ਘਰ ਦੇ ਵਿੱਚ ਹੀ ਗੁਜ਼ਰਿਆ। ਤੇ ਉਹਨਾਂ ਦਾ ਸਕੂਲ ਵੀ ਇੱਥੇ ਕਿਤੇ ਨਜ਼ਦੀਕ ਸੀ। ਉਹ ਦੱਸਦੇ ਨੇ ਕਿ ਉਹ ਤੇ ਉਹਨਾਂ 3 ਭਰਾ ਜਿਸ ਤਰ੍ਹਾਂ ਸਕੂਲ ਵੀ ਜਾਣਾ ਲਾਈਕ ਉਹਨਾਂ ਨੇ ਲਾਈਕ ਇਕੱਠਿਆਂ, ਕਿਉਂਕਿ ਮੇਰੇ ਦਾਦੀ ਜੀ ਜਿਹੜੇ ਵੱਡੇ ਸਨ ਤੇ ਉਹਨਾਂ ਦੇ ਛੋਟੇ ਭਰਾ ਜਿਹੜੇ ਲਾਈਕ ਛੋਟੇ ਸਨ। ਤੇ ਕਈ ਕਹਾਣੀਆਂ ਜਿਸ ਤਰ੍ਹਾਂ ਲਾਈਕ ਉਹ ਦੱਸਦੇ ਨੇ ਵੀ ਉਹਨਾਂ ਨੇ ਇਕੱਠੇ ਜਾਣਾ, ਤੇ ਉਹਨਾਂ ਜਿਹੜੇ ਵੱਡੇ ਭਰਾ ਨੇ ਕਹਿਣਾ ਵੀ ਇਹ ਤੇ ਇਹਨਾਂ ਦੇ ਜਿਹੜੇ ਮਿਡਲ ਬ੍ਰਦਰ ਸੀ ਤੇ ਸਾਰੇ ਛੋਟੇ ਬ੍ਰਦਰ ਸੀ, ਇਹਨਾਂ ਨੇ ਇਕੱਠੇ ਤੁਰਨਾ। ਤੇ ਜਿਹੜੇ ਇਹਨਾਂ ਤੋਂ ਥੋੜ੍ਹੇ ਛੋਟੇ ਸੀਗੇ ਉਹਨਾਂ ਨੇ ਕਹਿਣਾ ਵੀ ਚਲੋ ਚਲੋ ਤੁਸੀਂ ਸਾਈਡ ਤੇ ਤੁਰੋ ਪਈ ਆ, ਸਾਡੇ ਬੂਟਾਂ ਤੇ ਘੱਟਾ ਪੈਂਦਾ, ਜਿਸ ਤਰ੍ਹਾਂ ਬੱਚੇ ਆਪਸ ਲਾਈਕ ਮਜ਼ਾਕ ਕਰਦੇ ਜਾਂਦੇ ਆ। ਤੇ ਫਿਰ ਉਹ ਕਹਿੰਦੇ ਸੀ ਉਹਨਾਂ ਸਕੂਲ ਜਾਣਾ। ਫਿਰ ਉੱਥੇ ਜਿਹੜਾ ਸੀਗੇ ਇੱਕ ਕੁਲਚੇ ਛੋਲਿਆਂ ਦੀ ਰੇਹੜੀ ਲੱਗਦੀ ਸੀ, ਤੇ ਇਹਨਾਂ ਜਿਸ ਤਰ੍ਹਾਂ ਪੈਸੇ ਘਰੋਂ ਲਾਈਕ ਲੈ ਕੇ ਜਾਣੇ ਲੰਚ ਵਾਸਤੇ। ਤੇ ਉਹਨਾਂ ਨੇ ਕਹਿਣਾ ਵੀ ਇਹਨਾਂ ਨੂੰ ਅੰਨਾ ਮਿਲਦਾ ਸੀ ਤੇ ਉਹਨਾਂ ਨੂੰ ਪੈਸਾ ਮਿਲਦਾ ਸੀ। ਤੇ ਜਿਹੜੇ ਇਹਨਾਂ ਦੇ ਛੋਟੇ ਬ੍ਰਦਰ ਸੀ ਤੇ ਉਹਨਾਂ ਨੂੰ ਛੇਤੀ ਜਿਸ ਤਰ੍ਹਾਂ ਲਾਈਕ ਰੀਸੈਸ ਜਿਹਨੂੰ ਕਹਿ ਦਿੰਦੇ ਆ ਉਹ ਹੋ ਜਾਂਦੀ ਸੀ। ਤੇ ਉਹਨਾਂ ਨੇ ਕਹਿਣਾ ਵੀ ਇਹਨਾਂ ਦੀ ਕਲਾਸ ਦੇ ਸਾਹਮਣੇ ਆ ਜਾਣਾ ਤੇ ਉਹਨਾਂ ਨੇ ਕਹਿਣਾ ਵੀ ਬੀਬੀ ਪੈਸਾ। ਤੇ ਫਿਰ ਜਦੋਂ ਟੀਚਰ ਨੇ ਮੂੰਹ ਦੂਜੇ ਪਾਸੇ ਕਰਨਾ ਕਹਿਣਾ ਬੀਬੀ ਪੈਸਾ। ਤੇ ਉਹ ਇਸ ਘਰ ਦੀਆਂ ਗੱਲਾਂ ਜਿਹੜੀਆਂ ਨੇ ਉਹ ਅੱਜ ਵੀ ਲਾਈਕ ਕਾਫੀ ਜ਼ਿਆਦਾ ਜਿਹੜੀਆਂ ਨੇ ਸਾਡੇ ਉੱਥੇ ਜਿਹੜੀਆਂ ਹੁੰਦੀਆਂ ਨੇ। ਤੇ ਇੱਕ ਵਾਰੀ ਕਿਉਂਕਿ ਮੇਰੇ ਜਿਹੜੇ ਗ੍ਰੈਂਡ ਮਦਰ ਸੀ ਕਾਫੀ ਪੜ੍ਹੇ ਲਿਖੇ ਸਨ ਉਸ ਜ਼ਮਾਨੇ 'ਚ, ਉਹਨਾਂ ਦੇ ਆਲਮੋਸਟ ਲਾਈਕ 2 ਡਿਗਰੀਆਂ ਸਨ ਜਿਹੜੀਆਂ ਕਿ ਉਹ ਬੋਰਡਿੰਗ ਸਕੂਲ ਜਿਹੜਾ ਲੇਡੀ ਇਰਵਿਨ ਕਾਲਜ ਹੈ ਇਸ ਵੇਲੇ ਦਿੱਲੀ ਦੇ ਵਿੱਚ ਹੈ। ਤੇ ਉਹ ਉਹਨਾਂ ਨੇ ਉੱਥੋਂ ਜਿਹੜੀ ਐਜੂਕੇਸ਼ਨ ਕੰਪਲੀਟ ਕੀਤੀ। ਤੇ ਉਹ ਇੱਥੋਂ ਜਾਂਦੇ ਹੁੰਦੇ ਸਨ ਲਾਹੌਰ। ਇਹਨਾਂ ਦੇ ਫਾਦਰ ਉਹਨਾਂ ਨੇ ਲਾਹੌਰ ਡ੍ਰੌਪ ਕਰਕੇ ਤੇ ਫਰੰਟੀਅਰ ਮੇਲ ਜਿਹੜੀ ਗੱਡੀ ਹੈ ਉਸ ਟਾਈਮ ਤੇ ਪਸ਼ੌਰ ਤੋਂ ਦਿੱਲੀ ਜਾਂਦੀ ਸੀ। ਤੇ ਉੱਥੇ ਫਿਰ ਉਹਨਾਂ ਫਰੰਟੀਅਰ ਮੇਲ 'ਚ ਉੱਥੇ ਚੜ੍ਹਾ ਕੇ ਉਹਨਾਂ ਨੂੰ ਤੇ ਫਿਰ ਉਹਨਾਂ ਨੇ ਆਉਣਾ। ਇੱਥੇ ਨਜ਼ਦੀਕ ਹੀ ਇੱਕ ਜਿਹੜੇ ਸੀਗੇ ਉਹਨਾਂ ਦੇ ਮੇਰੀ ਗ੍ਰੈਂਡ ਮਦਰ ਦੇ ਜਿਹੜੇ ਕਾਫੀ ਅੱਛੇ ਫਰੈਂਡ ਸੀ। ਤੇ ਉਹ ਵੀ ਜਿਸ ਤਰ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੀ ਲਾਈਕ ਮੂਵ ਹੋਏ ਤੇ ਪਾਰਟੀਸ਼ਨ ਤੋਂ ਬਾਅਦ ਉਹਨਾਂ ਨੂੰ ਮਿਲਦੇ ਵੀ ਰਹੇ ਨੇ। ਉਹਨਾਂ ਦਾ ਨਾਮ ਸੀ ਸ਼ਕੁੰਤਲਾ। ਤੇ ਉਹ ਲਾਈਕ ਹਿੰਦੂ ਫੈਮਿਲੀ ਸਨ ਤੇ ਉਹਨਾਂ ਦਾ ਘਰ ਵੀ ਇੱਥੇ ਕਿਤੇ ਲਾਈਕ ਨਜ਼ਦੀਕ ਹੀ ਉਹਨਾਂ ਦੇ ਸੀ। ਤੇ ਉਹਨਾਂ ਦੇ ਕਾਫੀ ਅੱਛੇ ਜਿਹੜੇ ਦੂਸਰਾ ਇੱਕ ਜਸ਼ਨ ਭਾਈ ਕੁਝ ਤੁਹਾਡੇ ਕੋਲ ਯਾਦਾਂ ਵੀ ਸਨ ਆਪਣੀ ਦਾਦੀ ਦੇ ਹਵਾਲੇ ਨਾਲ, ਕਿਉਂਕਿ ਉਹਨਾਂ ਦਾ ਜੰਮਪਲ ਸ਼ੇਖੂਪੁਰੇ ਦਾ ਸੀ। ਤੇ ਉਹਨਾਂ ਨੇ ਫਿਰ ਸ਼ੇਖੂਪੁਰੇ ਦਾ ਜਿਹੜਾ ਲਬੋ ਲਹਿਜਾ ਹੈ ਬੋਲਣ ਦਾ, ਉਹਨਾਂ ਦਾ ਜਿਹੜਾ ਮਖਸੂਸ ਇੱਕ ਲਹਿਜਾ ਸੀ ਪੰਜਾਬੀ ਦਾ ਸ਼ੇਖੂਪੁਰੇ ਦਾ ਹੀ, ਉਹ ਵੀ ਤੁਹਾਡੀਆਂ ਯਾਦਾਂ ਦਾ ਕੁਝ ਹਿੱਸਾ ਹੈ ਵੇ? ਹਾਂਜੀ, ਹੁਣ ਆ ਜਿਹੜਾ ਸ਼ੇਖੂਪੁਰੇ 'ਚ ਘਰ ਲੱਭਣਾ ਕੋਈ ਖਾਲਾ ਜੀ ਦਾ ਵਾੜਾ ਹੈ ਜਾਂ ਫਿਰ ਇਹਨਾਂ ਕਹਿਣਾ ਕਿਸੇ ਵੇਲੇ ਜਿਸ ਜੇ ਕੋਈ ਸੁਣਦਾ ਨਹੀਂ ਖਰੇ ਕੀ ਆਨਾ ਹੈ। ਅੱਛਾ। ਜੇ ਕਿਸੇ ਕਿ ਉਹਨਾਂ ਖਿੱਚ ਜਾਣਾ ਫਿਰ ਕਹਿਣਾ ਵੇਖਾਂ
ਅੱਛਾ ਤੇ ਇਹਨਾਂ ਦੇ ਜਿਹੜੇ ਤੇ ਇਹ ਮਤਲਬ ਕੁਝ ਤੁਹਾਨੂੰ ਹਜੇ ਵੀ ਤੁਹਾਡੀਆਂ ਯਾਦਾਂ ਦੇ ਵਿੱਚ ਉਹਲੇ ਅਲਫਾਜ਼ ਉਹ ਜਿਹੜੇ ਨੇ- ਬੋਲਦੇ ਹੀ ਇਦਾਂ ਸਨ ਜੀ ਅੱਛਾ ਉੱਥੇ, ਕਿਉਂਕਿ ਜਦੋਂ ਅਸੀਂ ਫਿਰ ਦੂਜੇ ਉਧਰਲੇ ਪੰਜਾਬ 'ਚ ਚਲ ਗਏ ਤੇ ਉੱਥੇ ਲੋਕਾਂ ਦੀ ਬੋਲੀ ਵੱਖਰੀ ਸੀ, ਉਹਨਾਂ ਨੇ ਬੜਾ ਹੱਸਣਾ ਉਹਨਾਂ ਦੀ ਬੋਲੀ ਲਾਈਕ ਸੁਣ ਕੇ। ਅਸੀਂ ਕਹਿਣਾ ਵੀ ਰੋਹ ਵਾਲੀ ਹੈ, ਤਾਂ ਅਸੀਂ ਤਾਂ ਵੀ ਕਹਿੰਦੇ ਵੀ ਬੀਜੀ ਦਾ ਜਿਹੜਾ ਦਬਕਾ ਆ ਵੀ ਉਹ ਜਿਹੜਾ 10 ਪਿੰਡ ਸੁਣਦੇ ਅੱਛਾ ਥੋੜੀ ਕੋ ਆਵਾਜ਼ ਵੀ ਉਹਨਾਂ ਦੀ ਲਾਊਡ ਹੋ ਬੁਲੰਦ ਗਈ ਸੀ। ਹਾਂਜੀ ਠੀਕ ਹੈ, ਉਹ ਮੇਰੇ ਖਿਆਲ ਨਾਲ ਨਾਰਮਲ ਹੈ ਸਾਡੇ ਇੱਥੇ। ਅਸੀਂ ਜੋ ਬੋਲਨੇ ਆ ਨਾ ਤੇ ਦੂਸਰਾ ਸਮਝਦਾ ਸ਼ਾਇਦ ਥੋੜਾ ਕੋਈ ਅਗਰੈਸਿਵ ਹੈ, ਲੇਕਿਨ ਅਸੀਂ ਨਾਰਮਲ ਬੋਲ ਰਹੇ ਹੋਈਦਾ ਹੈ। ਠੀਕ ਹੈ, ਤੇ ਇਹ ਹੁਣ ਜਸ਼ਨ ਭਾਈ ਤਕਰੀਬਨ ਜਿਹੜੀ ਸਮਝ ਆਈਏ ਕਿ ਇਹ ਕਾਰ ਹੋਣ ਜਿਹੜਾ ਨਾ ਅੱਧਾ ਰਹਿ ਗਿਆ, ਅੱਛਾ ਜੀ। ਅੱਧਾ ਜਿਹੜਾ ਨਾ ਉਹ ਪਰਲਾ ਜਿਹੜਾ ਨਾ ਉਹ ਨਵਾਂ ਬਣ ਚੁੱਕਿਆ ਹੈ। ਮੇਰੇ ਮਾਮੂ ਜਾਨ ਸਨ, ਅੱਛਾ ਬਹੁਤ ਅੱਛਾ ਹੋ ਗਏ ਨੇ, ਉਹਨਾਂ ਖਰੀਦਿਆ ਸੀ। ਅੱਛਾ, ਇਹ ਉਹਨਾਂ ਨੇ। 70 ਚ ਉਹਨਾਂ ਖਰੀਦਿਆ ਸੀ, ਠੀਕ ਹੈ, ਜਿੰਨਾ ਕੋਲ ਅਲਾਟ ਹੋਇਆ ਸੀ ਉਹਨਾਂ ਕੋਲ। ਹਾਂਜੀ। ਤੇ ਅੱਧਾ ਹੋ ਗਿਆ ਹੈ। ਤੇ ਇਹ ਦਰਮਿਆਨ ਵਾਲਾ ਜਿਹੜਾ ਦਰਵਾਜ਼ਾ ਸੀ, ਇਹ ਦੇਖੋ, ਉਹ ਜਿਹੜਾ ਪਿਕਚਰ ਤੁਸੀਂ ਦਿਖਾਈ ਹੈ, ਇਹ ਉਹ ਦਰਮਿਆਨ ਵਾਲੀ ਡੋਰ ਹੈ। ਇੱਥੇ ਦਰਵਾਜ਼ਾ ਸੀ ਤੇ ਇਹ ਵਾਲੀ ਇਹ ਦੇਖੋ ਨਾ, ਇਸ ਤੋਂ ਅੱਗੇ ਜਿਹੜਾ ਹੈ ਉਹ ਪਾਰਟੀਸ਼ਨ ਹੋ ਗਈ ਹੈ, ਖਤਮ ਹੋ ਗਿਆ। ਉਧਰ ਵੀ ਠੀਕ ਹੈ ਜੀ, ਇਹ ਦੇਖੋ, ਇਹ ਦਰਮਿਆਨ ਵਾਲੀ ਡਾਟ, ਮੇਨ ਦਰਵਾਜ਼ਾ। ਠੀਕ ਹੈ, ਇਹ ਦਰਵਾਜ਼ਾ। ਉਸ ਤੋਂ ਬਾਅਦ ਇਹ ਛੋਟੀ ਡਾਟ, ਇਹ ਇੱਟਾਂ ਦੇਖੋ, ਇਹ ਛੋਟੀ, ਆ ਲਾਈਟ ਦੇ ਉੱਪਰ, ਇਹ ਜਿਹੜੀ ਛੋਟੀ, ਇਹ ਵਾਲੀ। ਇੱਕ ਮੈਂ ਹੋਰ ਦੱਸਾਂਗਾ, ਠੀਕ ਹੈ ਜੀ। ਉਸ ਤੋਂ ਬਾਅਦ ਅਗਰ ਇਹ ਬਰਾਮਦਾ ਲੈ ਲਓ ਨਾ ਤੁਸੀਂ, ਇੱਕ ਖੁੱਲਾ ਸੀ, ਹਾਂਜੀ ਇੰਜ ਡਾਟਾਂ ਬਣੀਆਂ ਸਨ। ਹਾਂਜੀ ਹਾਂਜੀ ਉਹਦਾ ਮੇਨ ਦਰਵਾਜ਼ਾ ਸੀ ਜਿਹੜਾ ਤੁਹਾਨੂੰ ਹਾਂਜੀ ਹਾਂਜੀ ਅੱਛਾ ਠੀਕ ਹੈ ਜੀ। ਅੱਛਾ ਇਹ ਉਹ ਮੇਨ ਦਰਵਾਜ਼ਾ ਕੋਈ ਨਹੀਂ ਸੀ, ਹਾਂਜੀ। ਤੇ ਅਸੀਂ ਐਵੇਂ ਲਾਇਆ ਲਵਾ ਹਾਂਜੀ ਅੱਛਾ, ਉਸ ਤੋਂ ਬਾਅਦ ਇਹ ਦੇਖੋ, ਉਸ ਤੋਂ ਬਾਅਦ ਇਹਦੇ ਨਾਲ ਇਹ ਵਾਲੀ ਡਾਟ, ਇਹ ਜਿੱਥੇ ਇਹ ਦਰਵਾਜ਼ਾ ਲੱਗਾ ਇਹਨਾਂ ਦਾ, ਹੁਣ ਇਹ ਡਾਟ ਦੇ ਵਿੱਚ ਇਹ ਦਰਵਾਜ਼ਾ ਲੱਗਾ। ਉਸ ਤੋਂ ਬਾਅਦ ਉਸ ਤੋਂ ਅਗਲੀ ਉਹ ਵਾਲੀ ਡਾਟ, ਉਹ ਬੰਦ ਹੋ ਗਈ। ਉਸ ਤੋਂ ਅਗਲੀ ਡਾਟ ਦੇ ਵਿੱਚ ਉਹਨਾਂ ਨੇ ਉਹ ਖਿੜਕੀ ਲਗਾ ਦਿੱਤੀ। ਅੱਛਾ ਜੀ। ਉਸ ਤੋਂ ਬਾਅਦ ਅੱਗੇ ਇਹ ਕਰਵ ਆ ਗਿਆ, ਇਹ ਵਾਲਾ ਹਿੱਸਾ ਆ ਗਿਆ। ਠੀਕ ਹੈ ਜੀ, ਇਹ ਮਤਲਬ ਇਹ ਵਾਲੀ ਡਾਟ ਤੋਂ ਲਾ ਕੇ ਇੱਧਰ ਤੱਕ ਇਹ ਕਾਰ ਕੰਪਲੀਟ ਹੈ। ਸੋ ਇਹ ਜਿਹੜਾ ਸੈਂਟਰ ਵਾਲਾ ਦਰਵਾਜ਼ਾ ਇੱਥੇ ਸੀ, ਇਹ ਜੀ, ਇਹ ਜੀ। ਤੇ ਇਹ ਜਿਹੜੇ ਮੇਰੇ ਗ੍ਰੈਂਡਮਦਰ ਦੇ ਫਾਦਰ ਨੇ ਇੱਥੇ ਬੈਠੇ ਨੇ ਆਸ-ਪਾਸ। ਹਾਂਜੀ ਜੀ ਜੀ ਬਿਲਕੁਲ। ਅਸਲਾਮ ਅਲੈਕੁਮ। ਅੱਛਾ ਜੀ। ਠੀਕ ਹੈ। ਕਿਉਂਕਿ ਇਹ ਦੀਵਾਰ ਨਹੀਂ ਸੀ ਅੱਛਾ, ਨਾ ਇਹ ਜਿਹੜਾ ਹਾਂਜੀ, ਹਾਂਜੀ। ਅੰਬ ਹੈ, ਇਹ ਬਾਅਦ ਚ ਹੋਇਆ ਹੈ। ਹਾਂਜੀ। ਵੱਡਾ ਦਰਖਤ ਜਿਹੜਾ ਨਾ ਜਿਹਦੇ ਆ ਜਿੱਥੇ ਬੈਠੇ ਨੇ ਦਰਖਤ ਜੀ, ਹਾਂ ਹਾਂਜੀ, ਤੇ ਇੱਥੇ ਫਿਰ ਕੋਈ ਵੱਡਾ ਦਰਖਤ ਵੀ ਹੋਏਗਾ ਦਰਖਤ ਹੈ ਸਨ ਇੱਥੇ। ਤੇ ਜਿਸ ਤਰ੍ਹਾਂ ਫਿਰ ਇਸ ਵਾਲੇ ਪਾਸੇ ਲੱਗਾ। ਇਹ ਤੋਂ ਦਰਖਤ ਪੁੱਟੇ ਗਏ ਨੇ। ਅੱਛਾ ਜੀ। ਜਿਵੇਂ ਅਸੀਂ ਬਰਾਮਦਾ ਖਤਮ ਕੀਤਾ ਨਾ, ਹਾਂਜੀ ਹਾਂਜੀ। ਇਹ ਜਦੋਂ ਇੱਥੇ ਆਏ ਸਨ ਤੇ ਇਹਨਾਂ ਦੇ ਕੋਲ ਦਰਖਤ ਹੈ ਸਨ। ਅੱਛਾ ਜੀ। 1970 ਚ। ਅੱਛਾ ਜੀ। ਉਹ ਫਿਰ ਦਰਖਤ ਬੜੀ ਦੇਰ ਰਹੇ ਨੇ। ਹੁਣ ਆ ਕੇ ਜਦੋਂ ਕਾਲਜ ਸਕੂਲ ਕਰਾਇਆ ਤੇ ਉਹਨਾਂ ਦਿੱਤਾ, ਦਰਖਤ ਵੱਡੇ ਗਏ। ਵਾਲੇ ਦੇ ਵਿੱਚ ਸਰਦਾਰ ਬਹੁਤ ਸਨ। ਗੁਜਰਾਂਵਾਲਾ ਵੀ ਤਕਰੀਬਨ ਸਰਦਾਰਾਂ ਦਾ ਹੀ ਸੀ। ਇਸ ਤੋਂ ਅੱਗੇ ਫਿਰ ਗੁਜਰਾਂਵਾਲੇ ਤੋਂ ਪਰਾਂ ਸਿਆਲਕੋਟ ਤੇ ਪਰਾਂ ਜੰਮੂ ਤੇ ਉਪਰਾ ਸਾਡਾ ਜਿਹੜਾ ਆਪਣਾ ਪਿੰਡ ਖਾਨਾਵਾਲੀ, ਉਹ ਜੰਮੂ ਤੋਂ 20 ਕਿਲੋਮੀਟਰ ਹੈ। ਅੱਛਾ ਜੀ। 65 ਦੀ ਜਿਹੜੀ ਜੰਗ ਸਾਡੀ ਹੋਈ ਸੀ ਨਾ, ਆਪਸ ਚ ਲੜੇ ਸੀ, ਉਸ ਵੇਲੇ ਸਾਡਾ ਪਿੰਡ ਤੁਹਾਡੇ ਕਬਜ਼ੇ ਸੀ ਹਿੰਦੁਸਤਾਨ। ਅਸੀਂ 65 ਤੋਂ ਜੰਗਬੰਦੀ ਤੋਂ ਬਾਅਦ ਜਾ ਕੇ ਮੈਂ ਉਹ 12 ਸਾਲਾਂ ਦਾ ਸਾਥਾ। ਅੱਛਾ ਜੀ। ਤੇ ਉਹ ਅਸੀਂ ਵੇਖੇ ਪਰ ਲੋ ਤੇ ਇੱਕ ਪੁਰਾਣੀ ਕਹਾਣੀ ਹੈ। ਤੇ ਇਹ ਦੀਵਾਰ ਸ਼ਵਾਰ ਕੋ ਨਹੀਂ ਸੀ ਹੁੰਦੀ। ਅੱਛਾ ਜੀ। ਇਹ ਦੀਵਾਰ ਬਾਅਦ ਚ ਘਰ ਸੀ। ਇਹ ਇੱਕੋ ਹੀ ਦੀਵਾਰ ਘਰ। ਇਹ ਦੀਵਾਰ ਹੋਈ ਆ ਕੇ 1962 ਦੀ ਬਣੀ। ਅੱਛਾ ਜਦੋਂ ਅਸੀਂ ਆਏ ਹਾਂ, ਠੀਕ ਹੈ। ਪਹਿਲਾਂ ਇੱਕ ਹੀ ਸੀ, ਬਲਕਿ ਸਾਡੇ ਤੋਂ ਪਹਿਲਾਂ ਬਣੀ ਸੀ। ਇਹ ਜਦੋਂ 47 ਦੇ ਵਕਤ ਦੀ ਦੀਵਾਰ ਜਿਹੜੀ ਹੈ ਨਾ, ਇਹ ਹਾਂ ਇਹ 48 ਨੂੰ ਇੰਜ ਦੀਵਾਰ ਬਣ ਗਈ ਸੀ, ਠੀਕ। ਮੇਰਾ ਖਿਆਲ ਹੈ ਕਿ ਜਦੋਂ ਅਸੀਂ ਆਏ ਹਾਂ ਉਦੋਂ ਦੀਵਾਰ ਹੈ ਸੀ। ਅੱਛਾ। ਅੱਧਾ ਉਧਰ ਸੀ 62 ਤੇ ਅੱਧਾ ਇੱਧਰ ਸੀ। ਅੱਛਾ 48 49 ਦੇ ਚ ਦੋ ਹਿੱਸਿਆਂ 'ਚ ਮਕਾਨ ਅਲਾਟ ਹੋ ਗਿਆ, ਦੋ ਫੈਮਲੀਆਂ ਨੂੰ। ਉੱਥੋਂ ਆਈਆਂ ਦੋ ਫੈਮਲੀਆਂ ਇੱਥੇ ਰਹਿਣ ਲੱਗ ਪਈਆਂ। ਠੀਕ ਹੈ। ਇੱਕ ਉੱਧਰ ਰਹਿਣ ਲੱਗ ਪਈ, ਇੱਕ ਇੱਧਰ ਰਹਿਣ ਲੱਗ ਪਈ। ਉਹ ਜਿਹੜੇ ਇੱਧਰ ਰਹਿੰਦੇ ਸਨ ਉਹਨਾਂ ਨੂੰ ਅਲਾਟ ਹੋ ਗਈ, ਉੱਧਰ ਵਾਲਿਆਂ ਨੂੰ ਪਰਲਾ ਹੋ ਇਹ ਗਿਆ। ਪਰਲਾ ਹਿੱਸਾ ਕਿਦੋਂ ਇਹਨਾਂ ਨੇ ਡੇਗਿਆ, ਢਾਇਆ ਕਿਦੋਂ? ਇਹ ਗੱਲ ਬਣ 80 ਦੇ ਕਰੀਬ ਦੀ। 80 ਦੇ ਕਰੀਬ। ਉਹਦੇ ਵੀ ਪਰਾਂ ਨੁੱਕਰ ਦੇ ਵਿੱਚ ਇਸੇ ਤਰ੍ਹਾਂ ਸੀ ਜੀ, ਇਹੋ ਹੀ ਡਿਜ਼ਾਈਨ, ਇਹੋ ਡਿਜ਼ਾਈਨ ਇਸ ਪਾਸੇ ਸੀ, ਐਸੇ ਉਹ ਪਾਸੇ ਕਮਰਾ ਪਰਲੇ ਪਾਸੇ ਸੀ। ਕਮਰੇ ਤੇ ਇਸੇ ਤਰ੍ਹਾਂ ਡਾਟਾ ਸਨ, ਇਹ ਵੱਡੀ ਡਾਟ ਦੇ ਉਹ ਪਰਲੇ ਡਾਟਾ ਪਾਸੇ। ਸਨ। ਠੀਕ ਹੈ ਇਹ ਕਮਰਾ ਤੇ ਇਹਦੇ ਨਾਲ ਨੇ ਕਮਰਾ ਪਰਾਂ ਸੀ, ਠੀਕ ਹੈ, ਤੇ ਇਹ ਤੋੜੋ ਤੋੜ ਬਰਾਮਦਾ ਸੀ ਸਾਰਾ ਹੀ। ਸਹੀ ਹੈ ਸਹੀ ਇੱਕ ਇਹ ਕਮਰਾ ਸੀ ਤੇ ਇੱਕ ਉਹਨਾਂ ਦੇ ਨਾਲ ਇਹ ਜਿਹੜਾ ਨਾ ਨਾਲ ਦਾ, ਜੀ ਜੀ। ਜਿਵੇਂ ਵੱਡਾ ਕਮਰਾ ਮੈਂ ਤੁਹਾਨੂੰ ਵਿਖਾਇਆ ਨਹੀਂ, ਹਾਂਜੀ ਉੱਡਾ ਹੀ ਕਮਰਾ ਉਧਰ ਸੀ। ਅੱਛਾ ਜੀ। ਇੱਕ ਠੀਕ ਤੇ ਉੱਡਾ ਹੀ ਇੱਕ ਨਾਲ ਹੈ, ਜਿਵੇਂ ਸਾਡਾ ਕਮਰਾ ਨਾ ਨਾਲ ਐਡਾ ਕਮਰਾ ਸੀ ਉਰਲੇ ਪਾਸੇ। ਸਹੀ।